फरीदा जो तैं मारन मुकियां, तना ना मारी घुम, अपने घर जाइए पैर तिना दे चुम। आप जी फरमाते ने भी जिन्हां दुखां विच दिलबर राजी, सुख उन्हां तो वारे, ते दुख कबूल मुहम्मद बख्शा, राजी रहन प्यारे। जान मंगो ते हाजर, पर खोती वेली नहीं। ਇਹ ਉਹਨਾਂ ਲੋਕਾਂ ਨੂੰ ਜੁਗਤ ਕੀਤੀ ਗਈ ਹੈ, ਟਿਚਕਰ ਕੀਤੀ ਗਈ ਹੈ ਜਿਹੜੇ ਲੋਕ ਜ਼ਬਾਨੀ ਕਲਾਮੀ ਲੋਕਾਂ ਨੂੰ ਹਲਵੇ ਮਾਂਡੇ ਖਵਾਉਂਦੇ ਨੇ ਤੇ ਮਿੱਠੇ ਪਲਾ ਪਕਾ ਪਕਾ ਕੇ ਖਵਾਉਂਦੇ ਨੇ ਤੇ ਮਿੱਠਾ ਵੀ ਮਾਸਾ ਘੱਟ ਨਹੀਂ ਹੋਣ ਦਿੰਦੇ, ਲੇਕਿਨ ਅਸਲੋਂ ਉਹ ਆਪਣੇ ਮਤਲਬ ਵਰਤਾਰੇ ਪਾਰੋਂ ਜਾਂ ਤੁਸੀਂ ਸਮਝ ਲਓ ਕਿ ਵਿਹਾਰ ਪਾਰੋਂ ਬੜੇ ਭੈੜੇ ਹੁੰਦੇ। ਜਾਨਾ ਬੁੱਢੀਏ ਤੇਰੇ ਰਾਉ ਤੇ ਦੱਸੇ ਕਣਕ ਪਕਾਵੇਂ ਜਾਉ। ਮੈਂ ਤੇਰੇ ਰਾਉ ਜਾਣਨਾ ਵਾਂ, ਯਾਨੀ ਤੇਰੀਆਂ ਆਦਤਾਂ ਨੂੰ ਮੈਂ ਵਾਕਿਫਕਾਰ ਹਾਂ। ਤੂੰ ਦੱਸ ਨਹੀਂ ਕੁਝ ਹੋਰ ਹੈ, ਕਰਦੀ ਕੁਝ ਹੋਰ ਹੈ। ਠੰਡਾ ਖਾਏ ਤੇ ਕੋਸਾ ਨਾਏ, ਤੇ ਵੈਦ ਹਕੀਮ ਦੇ ਕਦੀ ਨਾ ਜਾਏ। ਹਾਂਜੀ, ਇਸ ਖਾਨ ਵਿੱਚ ਦੱਸਿਆ ਗਿਆ ਵੀ ਰੋਟੀ ਠੰਡੀ ਕਰਕੇ ਖਾਣੀ ਚਾਹੀਦੀ ਹੈ। ਜੀ ਜੀ। ਪੰਜਾਬੀ ਦਾ ਇੱਕ ਇਹ ਵੀ ਖਾਨ ਹੈ ਕਿ ਤੱਤੀ ਰੋਟੀ ਖਾਣ ਦੀ ਹੋਵਣ 7000, ਕਿ ਤੱਤੀ ਰੋਟੀ ਖਾਣ ਨਾਲ 7 ਬਿਮਾਰੀਆਂ ਲੱਗਦੀਆਂ ਨੇ। ਜੱਟ ਜੱਟਾਂ ਦੇ ਸਾਲੇ ਤੇ ਕਰਦੇ ਘਾਲ ਮਕਾਲੇ। ਕੋਈ ਪੁੱਠਾ ਕੰਮ ਹੀ ਕਰਨਾ ਤੇ ਆਪਸ ਚ ਮਤਲਬ ਮਿਲ ਗਿਲ ਕੇ ਨਾ ਤੇ ਅਗਲੇ ਨੂੰ ਵੀ ਉਹਦੇ ਵਿੱਚ ਸੀਰੀ ਬਣਾ ਕੇ, ਅਗਲੇ ਨੂੰ ਵੀ ਭਾਈਵਾਲ ਬਣਾ ਕੇ, ਤੇ ਉਹ ਜਿਹੜਾ ਵੀ ਕੰਮ ਕਰਨਾ ਨਾ ਉਹਨਾਂ ਆਪੋ ਵਿੱਚ ਹੀ ਕਰਨਾ ਤੇ ਦੂਜੇ ਨੂੰ ਉਹਦੀ ਖਬਰ ਵੀ ਨਹੀਂ ਹੋਣ ਦਿੰਦੇ। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਇਨਸਾਨੀ ਹਯਾਤੀ ਸਿਰਫ ਸਹੂਲਤਾਂ ਤੇ ਐਸ਼ੋ ਇਸ਼ਰਤ ਤੇ ਆਸਾਨੀਆਂ ਦੇ ਨਾਲ ਹੀ ਇਬਾਰਤ ਨਹੀਂ, ਬਲਕਿ ਜ਼ਿੰਦਗੀ ਦੇ ਦੌਰਾਨ ਬਹੁਤ ਸਾਰੇ ਕਜ਼ੀਏ, ਬਹੁਤ ਸਾਰੀਆਂ ਔਕੜਾਂ, ਬਹੁਤ ਸਾਰੀਆਂ ਘਟਨਾਵਾਂ, ਮੁਸੀਬਤਾਂ ਤੇ ਮੁਸ਼ਕਲਾਂ ਦੇ ਨਾਲ ਵੀ ਸਾਡਾ ਆਮਣਾ ਸਾਹਮਣਾ ਹੁੰਦਾ ਹੀ ਰਹਿੰਦਾ ਹੈ। ਭਾਵੇਂ ਕੋਈ ਬਾਦਸ਼ਾਹ ਹੋਵੇ, ਭਾਵੇਂ ਕੋਈ ਫਕੀਰ ਹੋਵੇ, ਭਾਵੇਂ ਕੋਈ ਧਨਵਾਨ ਹੋਵੇ, ਭਾਵੇਂ ਕੋਈ ਮਹਿਰੂਮ ਹੋਵੇ। ਸਾਹਿਬੋ, ਸਾਰੀ ਜ਼ਿੰਦਗੀ ਐਸ਼ੋ ਇਸ਼ਰਤ ਦੇ ਵਿੱਚ ਕਿਸੇ ਕਿਸੇ ਦੀ ਹੋਈ ਲੰਘਦੀ ਹੈ। ਨਹੀਂ ਤੇ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਮੁਸੀਬਤਾਂ, ਰੁਕਾਵਟਾਂ ਬੰਦਿਆਂ ਨੂੰ ਦਰਪੇਸ਼ ਹੁੰਦੀਆਂ ਹੀ ਰਹਿੰਦੀਆਂ ਤੇ ਅੱਲਾਹ ਪਾਕ ਦੇ ਬੰਦੇ ਜਿਹੜੇ ਨੇ ਉਹਨਾਂ ਮੁਸੀਬਤਾਂ ਦਾ ਸਾਹਮਣਾ ਵੀ ਕਰਦੇ ਨੇ। ਅੱਲਾਹ ਪਾਕ ਕੋਲੋਂ ਮਦਦ ਮੰਗ ਕੇ ਤੇ ਸਬਰ ਕਰਕੇ। ਅਸੀਂ ਤੁਹਾਡੇ ਹਜ਼ੂਰ ਅੱਜ ਕੱਲ ਜਿਹੜੀ ਗੱਲਬਾਤ ਬਿਆਨ ਕਰ ਰਹੇ ਹਾਂ ਉਹ ਇਹੋ ਹੀ ਹੈ ਕਿ ਅੱਲਾਹ ਪਾਕ ਨੇ ਰਮਜ਼ਾਨ ਸ਼ਰੀਫ ਦੇ ਰੋਜ਼ੇ ਫਰਜ਼ ਕੀਤੇ ਤਾਂ ਕਿ ਅੱਲਾਹ ਪਾਕ ਦੇ ਬੰਦੇ ਮੁਤਕੀ ਬਣ ਜਾਣ, ਤਕਵੇ ਵਾਲੇ ਬਣ ਜਾਣ, ਪਰਹੇਜ਼ਗਾਰ ਬਣ ਜਾਣ, ਪਾਰ ਸਾਹਬ ਬਣ ਜਾਣ,
ਨੇਕੋਕਾਰ ਬਣ ਜਾਣ। ਤੇ ਅਰਜ਼ ਮੈਂ ਤੁਹਾਡੀ ਖਿਦਮਤ ਵਿੱਚ ਕੱਲ ਵੀ ਇਹ ਕਰ ਰਿਹਾ ਸਾਂ ਕਿ ਅੱਲਾਹ ਪਾਕ ਦੇ ਜਿਹੜੇ ਨੇਕੋਕਾਰ ਬੰਦੇ ਹੁੰਦੇ ਨੇ, ਉਹਨਾਂ ਦੇ ਵਿੱਚ ਉਂਝ ਤੇ ਬੜੀਆਂ ਹੀ ਸਿਫਤਾਂ ਹੁੰਦੀਆਂ ਨੇ, ਬੜੇ ਹੀ ਗੁਣ ਹੁੰਦੇ ਨੇ, ਲੇਕਿਨ ਤਿੰਨ ਬੜੀਆਂ ਉਗੜਵੀਆਂ ਸਿਫਤਾਂ ਹੁੰਦੀਆਂ ਨੇ। ਪਹਿਲੀ ਸ਼ੁਕਰ ਵਾਲੀ, ਜਿਹਦੇ ਬਾਰੇ ਕੱਲ ਅਸਾਂ ਗੱਲਬਾਤ ਕੀਤੀ, ਤੇ ਦੂਜੀ ਸਬਰ ਵਾਲੀ। ਪਿਆਰਿਓ, ਅੱਲਾਹ ਪਾਕ ਦੇ ਬੰਦੇ ਜਦੋਂ ਉਹਨਾਂ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ, ਜਦੋਂ ਕੋਈ ਬਿਮਾਰੀ ਲਾਹਕ ਹੋ ਜਾਂਦੀ ਹੈ, ਕਿਸੇ ਮੁਸ਼ਕਲ ਦੇ ਨਾਲ ਉਹਨਾਂ ਦਾ ਸਾਹਮਣਾ ਹੋ ਜਾਂਦਾ ਹੈ, ਤੇ ਪਿਆਰਿਓ ਉਹ ਸਬਰ ਕਰਦੇ ਨੇ ਤੇ ਅੱਲਾਹ ਕੋਲੋਂ ਮਦਦ ਮੰਗਦੇ। ਸਬਰ ਕਰਨਾ ਫੁਕਾਰਾ ਔਲੀਆ ਨੇ ਇਹਦਾ ਬੜਾ ਹੀ ਵੱਡਾ ਅਜਰੋ ਸਵਾਬ ਦੱਸਿਆ ਹੈ। ਬੰਦਾ ਗਿਲਾ ਨਾ ਕਰੇ, ਜ਼ੁਬਾਨ ਤੇ ਸ਼ਿਕਵਾ ਨਾ ਲਿਆਵੇ, ਕਿਉਂਕਿ ਜੋ ਹੁੰਦਾ ਹੈ ਬੰਦੇ ਦੇ ਨਾਲ ਪਿਆਰਿਓ, ਹੁੰਦਾ ਤੇ ਅੱਲਾਹ ਪਾਕ ਦੇ ਹੁਕਮ ਦੇ ਨਾਲ ਹੈ ਨਾ। ਹੁਣ ਵੇਖੋ ਨਾ, ਸਾਡੇ ਨਾਲ ਕੋਈ ਐਸਾ ਮਸਲਾ ਦਰਪੇਸ਼ ਹੋ ਜਾਂਦਾ ਹੈ ਜਿਹਦੇ 'ਚ ਅਸੀਂ ਬੜੇ ਪਰੇਸ਼ਾਨ ਹੋ ਜਾਂਦੇ ਹਾਂ। ਅੱਲਾਹ ਕਦੀ ਨਾ ਕਰੇ ਕੋਈ ਅਜਿਹਾ ਸਾਨਹਾ ਜਿਹੜਾ ਸਾਨੂੰ ਬੜਾ ਤਕਲੀਫ ਦਿੰਦਾ ਹੈ, ਬੜਾ ਸਾਨੂੰ ਨੁਕਸਾਨ ਪਹੁੰਚਾ ਦਿੰਦਾ ਹੈ, ਤੇ ਅਕਸਰ ਸਾਡੇ ਮੂੰਹੋਂ ਨਿਕਲ ਜਾਂਦਾ ਹੈ, ਉਹ ਬਸ ਯਾਰ ਮੇਰੀ ਲਿਖੀ ਹੋਈ ਇਸ ਤਰ੍ਹਾਂ ਸੀ। ਉਸ ਲਈ ਅਸੀਂ ਇਹ ਨਹੀਂ ਸੋਚਦੇ ਵੀ ਲਿਖਣ ਵਾਲਾ ਕੌਣ ਹੈ। ਜਦੋਂ ਸਾਹਿਬੋ ਅਸੀਂ ਆਖਦੇ ਆ ਨਾ, ਮੇਰੀ ਲਿਖੀ ਹੋਈ ਇਸ ਤਰ੍ਹਾਂ ਹੀ ਸੀ, ਮੇਰੇ ਨਾਲ ਇਹ ਮੁਸੀਬਤ ਆਉਣੀ ਹੋਈ ਸੀ, ਤੇ ਉਦੋਂ ਸਾਨੂੰ ਇਹ ਯਾਦ ਨਹੀਂ ਰਹਿੰਦਾ ਕਿ ਲਿਖਣ ਵਾਲਾ ਕੌਣ ਹੈ। ਪਿਆਰਿਓ, ਅੱਲਾਹ ਪਾਕ ਦੇ ਜਿਹੜੇ ਪਿਆਰੇ ਬੰਦੇ ਨੇ, ਚੂੰਕਿ ਉਹਨਾਂ ਨੂੰ ਇਹ ਇਦਰਾਕ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੰਦੇ ਦੇ ਨਾਲ ਜੋ ਕੁਝ ਵੀ ਵਾਪਰਦੀ ਹੈ ਹਯਾਤੀ ਦੇ ਸਫ਼ਰ ਦੇ ਦੌਰਾਨ, ਅੱਲਾਹ ਪਾਕ ਸੱਚੇ ਦਾ ਹੁਕਮ ਹੁੰਦਾ ਹੈ। ਨਵਿਸ਼ਤਾ ਤਕਦੀਰ ਜਿਹੜਾ ਹੈ ਉਹ ਕੌਣ ਲਿਖਦਾ ਹੈ? ਕਾਤਬ ਤਕਦੀਰ ਲਿਖਦਾ ਹੈ। ਤੇ ਫਿਰ ਜੋ ਅੱਲਾਹ ਪਾਕ ਦਾ ਲਿਖਿਆ ਹੈ ਪਿਆਰਿਓ, ਉਹਦੇ ਤੇ ਸਬਰ ਕਰਨਾ ਚਾਹੀਦਾ। ਅੱਲਾਹ ਪਾਕ ਕਿੱਡਾ ਮਿਹਰਬਾਨ ਹੈ। ਤੁਸੀਂ ਦੇਖੋ ਕਿ ਸਾਡੇ ਉਲਮਾਏ ਕਿਰਾਮ, ਸਾਡੇ ਸੂਫੀਆਏ ਉਜ਼ਾਮ ਲਿਖਦੇ ਨੇ ਵੀ ਜਦੋਂ ਕਿਸੇ ਬੰਦੇ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ, ਹੱਤਾ ਕਿ ਕਿਸੇ ਨੂੰ ਕੰਡਾ ਚੁੱਭਦਾ, ਤੇ ਅੱਲਾਹ ਪਾਕ ਉਹਨੂੰ ਸਵਾਬ ਦਿੰਦੇ ਨੇ ਇਸ ਗੱਲ ਦਾ। ਉਹਨੂੰ ਤਕਲੀਫ ਜੋ ਪਹੁੰਚੀ, ਅੱਲਾਹ ਪਾਕ ਦੇ ਬੰਦੇ ਨੂੰ ਤਕਲੀਫ ਪਹੁੰਚੀ, ਜ਼ਰਰ ਪਹੁੰਚੀ, ਇਸ ਗੱਲ ਦਾ ਵੀ ਸਵਾਬ ਹੋ ਜਾਂਦਾ। ਫਿਰ ਪਿਆਰਿਓ ਉਹ ਉਹਦੇ ਤੇ ਸਬਰ ਕਰਦਾ, ਸ਼ਿਕਵਾ ਨਹੀਂ ਕਰਦਾ, ਗਿਲਾ ਨਹੀਂ ਕਰਦਾ, ਕਹਿੰਦਾ ਅੱਛਾ ਇਹ ਅਗਰ ਮੇਰੇ ਤੇ ਤਕਲੀਫ ਆਈ ਏ ਤੇ ਅੱਲਾਹ ਪਾਕ ਤੂੰ ਮੇਰਾ ਕੱਟਣ ਵਾਲਾ ਵੀ ਤੇ ਹੈ ਵੇ। ਅੱਲਾਹ ਪਾਕ ਦੇ ਨਾਲ ਜਿਹੜਾ ਉਹਦਾ ਤਾਲੁਕ ਹੁੰਦਾ ਨਾ, ਉਹਦੇ ਤੇ ਮਾਨ ਕਰਦਾ ਤੇ ਸਬਰ ਕਰਦਾ। ਉਹਨੂੰ ਪਤਾ ਹੁੰਦਾ ਕਿ ਕਿਹਦੇ ਹੁਕਮ ਦੇ ਨਾਲ ਇਹ ਤਕਲੀਫ ਆਈ ਏ, ਔਰ ਜਿਹਦੇ ਹੁਕਮ ਨਾਲ ਆਈ ਏ ਇਹ ਮੁਸ਼ਕਲ, ਇਸ ਮੁਸ਼ਕਲ ਦਾ ਮੁਸ਼ਕਿਲ ਕੁਸ਼ਾ ਵੀ ਉਹ ਆਪੋ ਹੀ ਹੈ। ਦੂਸਰਾ ਪਿਆਰਿਓ, ਉਹਨੂੰ ਇਸ ਗੱਲ ਦਾ ਅਜਰ ਮਿਲ ਜਾਂਦਾ। ਯਾਨੀ ਸਾਡੇ ਉਲਮਾਏ ਕਿਰਾਮ ਫਰਮਾਉਂਦੇ ਨੇ ਵੀ ਇੱਕ ਤਕਲੀਫ, ਇੱਕ ਔਕੜ, ਇੱਕ ਕਜ਼ੀਆ ਕਿਸੇ ਨੂੰ ਦਰਪੇਸ਼ ਹੁੰਦਾ ਹੈ, ਤੇ ਪਹਿਲਾ ਸਵਾਬ ਤੇ ਉਹਨੂੰ ਉਦੋਂ ਹੀ ਮਿਲ ਜਾਂਦਾ ਜਦੋਂ ਉਹਦੇ ਨਾਲ ਕੋਈ ਘਟਨਾ ਵਾਪਰਦੀ ਹੈ। ਦੂਸਰਾ ਸਵਾਬ ਉਹਨੂੰ ਉਦੋਂ ਮਿਲ ਜਾਂਦਾ ਜਦੋਂ ਉਹ ਉਹਦੇ ਤੇ ਸਬਰ ਕਰਦਾ। ਤੇ ਪਿਆਰਿਓ, ਤੀਸਰਾ ਸਵਾਬ ਉਹਨੂੰ ਉਦੋਂ ਮਿਲ ਜਾਂਦਾ ਜਦੋਂ ਉਹ ਬਦਲਾ ਲੈਣ ਦੀ ਤਾਕਤ ਰੱਖਦਾ ਹੋਵੇ, ਕੁਦਰਤ ਰੱਖਦਾ ਹੋਵੇ, ਤੇ ਬਦਲਾ ਨਾ ਲਵੇ। ਮਿਸਾਲ ਦੇ ਤੌਰ ਤੇ ਮੈਨੂੰ ਕੋਈ ਬੰਦਾ ਮੁੱਕਾ ਕੱਢ ਮਾਰਦਾ ਜਾਂ ਥੱਪੜ ਰਸੀਦ ਕਰ ਦਿੰਦਾ, ਚੰਡ ਪੰਜਾਬੀ ਚ ਅਸੀਂ ਜਿਵੇਂ ਆਖਦੇ ਹਾਂ, ਕੋਈ ਚੰਡ ਕੱਢ ਮਾਰਦਾ ਮੈਨੂੰ, ਤੇ ਮੇਰੇ ਚ ਇਹ ਤਾਕਤ ਔਰ ਕੁਦਰਤ ਵੀ ਹੋਵੇ ਕਿ ਮੈਂ ਵੀ ਵਾਪਸੀ ਉਹਨੂੰ ਚੰਡ ਮਾਰ ਸਕਦਾ ਹੋਵਾਂ, ਲੇਕਿਨ ਮੈਂ ਸਬਰ ਕਰ ਜਾਵਾਂ। ਮੈਂ ਆਖਾਂ ਅੱਲਾਹ ਪਾਕ ਤੇਰਾ ਹੁਕਮ। ਤੇ ਪਿਆਰਿਓ, ਇਸ ਗੱਲ ਦਾ ਵੀ ਮੈਨੂੰ ਵਧੇਰਾ ਅਜਰ ਮਿਲੇਗਾ ਔਰ ਸਵਾਬ ਮਿਲੇਗਾ। ਬਾਬਾ ਜੀ ਫਰੀਦ ਗੰਜੇ ਸ਼ਕਰ ਫਰਮਾਇਆ ਸੀ ਕਿ ਫਰੀਦਾ, ਜੋ ਤੈਂ ਮਾਰਨ ਮੁੱਕੀਆਂ
ਤਣਾ ਨਾ ਮਾਰੀ ਘੁੰਮ, ਆਪਣੇ ਘਰ ਜਾਈਏ, ਪੈਰ ਤਿਨਾਂ ਦੇ ਚੁੰਮ। ਸਾਹਿਬੋ ਵੇਖੋ ਨਾ, ਬਾਬਾ ਜੀ ਫਰੀਦ ਪੈ ਆਖਦੇ ਨੇ ਕਿ ਜਿਹੜਾ ਤੈਨੂੰ ਮੁੱਕਾ ਮਾਰਦਾ ਏ, ਤੂੰ ਉਹਨੂੰ ਪਰਤਾ ਕੇ ਮੁੱਕਾ ਨਾ ਕੱਢ ਮਾਰੀ, ਫਿਰ ਤੇਰੇ ਚ ਤੇ ਉਹਦੇ ਚ ਫਰਕ ਕੀ ਰਹਿ ਗਿਆ। ਤੂੰ ਆਪਣੇ ਘਰ ਪਿਛਾਂ ਪਰਤ ਜਾ, ਉਹਦੇ ਪੈਰ ਚੁੰਮ ਕੇ। ਵਜ੍ਹਾ ਪਿਆਰਿਓ ਇਹ ਕਿ ਉਹਨੇ ਤੇ ਤੈਨੂੰ ਮੁੱਕਾ ਮਾਰਿਆ, ਤੂੰ ਸਬਰ ਕੀਤਾ, ਇੱਕ ਤੇ ਉਹਦੀ ਵਜ੍ਹਾ ਨਾਲ ਤੈਨੂੰ ਅਜਰੋ ਸਵਾਬ ਮਿਲਿਆ, ਅੱਲਾਹ ਪਾਕ ਨੇ ਤੇਰੇ ਤੇ ਕਰਮ ਕੀਤੇ, ਤੇ ਜਿਹਦੀ ਵਜ੍ਹਾ ਨਾਲ ਅੱਲਾਹ ਪਾਕ ਦੀ ਬਾਰਗਾਹ ਦੇ ਵਿੱਚ ਮੇਰੀ ਇੱਜ਼ਤ ਵੱਧ ਗਈ, ਮੈਨੂੰ ਸਵਾਬ ਮਿਲਿਆ, ਮੈਨੂੰ ਅਜਰ ਮਿਲਿਆ, ਉਹਨੂੰ ਵਾਪਸੀ ਮੁੱਕਾ ਮਾਰਨਾ ਹੀ ਨਹੀਂ ਚਾਹੀਦਾ, ਉਹਦਾ ਤਾਂ ਸਗੋਂ ਸ਼ੁਕਰੀਆ ਅਦਾ ਕਰਨਾ ਚਾਹੀਦਾ। ਵੇਖੋ ਨਾ ਕੈਸੀ ਬਾਰੀਕ ਰਮਜ਼ ਹੁੰਦੀ ਹੈ ਫਕੀਰ ਦੀ ਮੱਤ ਦੇ ਵਿੱਚ। ਇਸ ਲਈ ਬਾਬਾ ਜੀ ਪਾ ਫਰੀਦ ਫਰਮਾਉਂਦੇ ਨੇ ਕਿ ਤੂੰ ਵਾਪਸੀ ਉਹਨੂੰ ਮੁੱਕਾ ਨਾ ਮਾਰ, ਤੂੰ ਅੱਲਾਹ ਵੱਲ ਧਿਆਨ ਕਰ। ਪਿਆਰਿਓ ਆਖਦੇ ਨੇ ਕਿ ਹਜ਼ਰਤ ਮੂਸਾ ਨੂੰ ਅਫਲਾਤੂਨ ਨੇ ਪੁੱਛਿਆ ਕਿ ਹਵਾਦਸੇ ਜ਼ਮਾਨਾ ਅਗਰ ਇਹਨਾਂ ਨੂੰ ਤੀਰ ਸਮਝ ਲਿਆ ਜਾਏ, ਜਿਹੜੇ ਹਾਦਸਾਤ, ਜਿਹੜੀਆਂ ਔਕੜਾਂ, ਮੁਸੀਬਤਾਂ, ਘਟਨਾਵਾਂ ਸਾਨੂੰ ਟੱਕਰਦੀਆਂ ਨੇ, ਸਾਡੇ ਸਿਰ ਜਿਹੜੀਆਂ ਮੁਸ਼ਕਲਾਂ ਪੈਂਦੀਆਂ ਨੇ, ਉਹਨਾਂ ਨੂੰ ਜੇ ਤੀਰ ਸਮਝ ਲਿਆ ਜਾਵੇ ਤੇ ਆਸਮਾਨ ਨੂੰ ਕਮਾਨ ਸਮਝ ਲਿਆ ਜਾਵੇ, ਔਰ ਤੀਰ ਅੰਦਾਜ਼ ਅੱਲਾਹ ਪਾਕ ਸੱਚਾ ਸਾਹਿਬ ਕਾਦਰ ਮੁਤਲਕ ਆਪੂ ਹੋਵੇ, ਤੇ ਫਿਰ ਉਸ ਤੀਰ ਤੋਂ ਬਚਣ ਦਾ ਤਰੀਕਾ ਕੀ। ਕੈਸਾ ਆਲਮ ਸੀ ਅਫਲਾਤੂਨ, ਸਾਹਿਬ ਦਾਨਸ਼ੋ ਹਿਕਮਤ ਸੀ। ਤੇ ਪਿਆਰਿਓ ਅੱਲਾਹ ਪਾਕ ਦੇ ਬਰਗਜ਼ੀਦਾ ਪੈਗੰਬਰ ਹਜ਼ਰਤ ਮੂਸਾ ਅਲੈਹਿਸਸਲਾਮ ਨੇ ਅੱਗੋਂ ਉਹਨੂੰ ਪਰਤਾਵਾ ਦਿੱਤਾ, ਉਹਨੂੰ ਸਮਝਾਇਆ ਕਿ ਉਸ ਤੀਰ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਤੀਰ ਅੰਦਾਜ਼ ਦੇ ਨਾਲ ਜਾ ਖਲੋ, ਉਹਦੇ ਪਹਿਲੂ ਦੇ ਵਿੱਚ ਜਾ ਕੇ ਖਲੋ ਜਾ, ਉਹਦੀ ਵੱਖੀ ਮੁੱਢ ਜਾ ਕੇ ਖਲੋ ਜਾ। ਪਿਆਰਿਓ ਤੀਰ ਜਿਹੜਾ ਨਾ ਜੀ, ਉਹ ਉੱਥੇ ਜਾ ਕੇ ਵੱਜਦਾ ਜਿੱਧਰ ਉਹਦਾ ਨਿਸ਼ਾਨਾ ਲਿਆ ਜਾਵੇ, ਜਿਹੜਾ ਉਹਦੀ ਜ਼ਦ ਦੇ ਵਿੱਚ ਆਵੇ, ਤੇ ਜਿਹੜਾ ਪਿੱਛੇ ਖਲੋਤਾ ਹੋਵੇ ਕੰਡ ਦੇ, ਜਾਂ ਜਿਹੜਾ ਨਾਲ ਖਲੋਤਾ ਹੋਵੇ ਪਹਿਲੂ ਦੇ ਸੱਜੇ ਜਾਂ ਖੱਬੇ ਪਾਸੇ ਖਲੋਤਾ ਹੋਵੇ, ਖੱਬੀ ਬਾਈ ਸੱਜੀ ਬਾਈ, ਉਹਨੂੰ ਤੀਰ ਨਹੀਂ ਵੱਜਦਾ। ਤੀਰ ਤੇ ਉਹਨੂੰ ਵੱਜਦਾ ਸਾਹਮਣੇ ਜਿੱਧਰ ਜਿਹੜਾ ਉਹਦੀ ਜ਼ਦ ਚ ਹੋਵੇ, ਜਿੱਧਰ ਸ਼ਿਸਤ ਬੰਨੀ ਜਾਏ, ਜਿਹਦਾ ਨਿਸ਼ਾਨਾ ਲਿਆ ਜਾਏ। ਤੇ ਅੱਲਾਹ ਪਾਕ ਯਾਨੀ ਤੀਰ ਅੰਦਾਜ਼ ਦੇ ਸੱਜੇ ਜਾ ਖਲੋ ਜਾਂ ਖੱਬੇ ਜਾ ਖਲੋ ਜਾਂ ਉਹਦੇ ਪਹਿਲੂ ਵਿੱਚ ਜਾ ਕੇ ਖਲੋ ਜਾ, ਇਹਦਾ ਮਤਲਬ ਪਿਆਰਿਓ ਇਹ ਵੇ ਵੀ ਅੱਲਾਹ ਪਾਕ ਨਾਲ ਤਾਲੁਕ ਪੈਦਾ ਕਰ। ਹਜ਼ਰਤ ਅਯੂਬ ਸਾਬਰ ਬੜੇ ਹੀ ਅੱਲਾਹ ਪਾਕ ਦੇ ਬਰਗਜ਼ੀਦਾ ਪੈਗੰਬਰ, ਜਿਨ੍ਹਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਸਬਰ ਦਾ ਇੱਕ ਇਸਤਿਆਰਾ ਬਣ ਗਿਆ ਹੋਇਆ ਹੈ। ਸਬਰ ਅਯੂਬ ਇੱਕ ਮਿਸਲ ਮਸ਼ਹੂਰ ਹੋ ਗਈ ਹੋਈ ਹੈ ਕਿ ਇਹਨਾਂ ਆਪ ਜੀ ਨੇ ਸਬਰ ਕੀਤਾ ਸੀ। ਤੇ ਬੰਦਾ ਹਜ਼ਰਤ ਅਯੂਬ ਸਾਬਰ ਅਲੈਹਿਸਸਲਾਮ ਵਾਂਗੂ ਸਬਰ ਕਰੇ ਤੇ ਪਿਆਰਿਓ ਫਿਰ ਪਤਾ ਜੇ ਨਾ ਕਿ ਸਖਤ ਮੁਸੀਬਤ ਔਰ ਪਰੇਸ਼ਾਨੀ ਔਰ ਬਿਮਾਰੀ ਤੋਂ ਬਾਅਦ ਅੱਲਾਹ ਪਾਕ ਨੇ ਆਪਣੇ ਪਿਆਰੇ ਨਬੀ ਹਜ਼ਰਤ ਅਯੂਬ ਸਾਬਰ ਨੂੰ ਵੀ ਤੇ तमाम ਫਿਰ ਨੇਮਤਾਂ ਵਾਪਸ ਲੌਟਾ ਦਿੱਤੀਆਂ ਸਨ। ਉਹਨਾਂ ਦਾ ਜਿਸਮ ਮੁਬਾਰਕ ਵੀ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਤੇ ਖੂਬਸੂਰਤ, ਔਰ ਉਹਨਾਂ ਦੀ ਬੀਵੀ ਜਿਹੜੀ ਕਿ ਬੜੀ ਵਫਾਦਾਰ, ਬੜੀ ਵਫਾਸ਼ੁਆਰ ਸੀ, ਉਹਨੂੰ ਵੀ ਦੁਬਾਰਾ ਦੋਸ਼ੀਜ਼ਗੀ ਅਤਾ ਕਰ ਦਿੱਤੀ ਸੀ ਸੱਚੇ ਸਾਈਂ ਨੇ। ਤੇ ਹਜ਼ਰਤ ਅਯੂਬ ਸਾਬਰ ਦਾ ਸਬਰ ਏਡਾ ਮਸ਼ਹੂਰ ਸੀ ਕਿ ਕਦੀ ਆਪ ਉਸ ਬਿਮਾਰੀ ਦੇ ਦੌਰਾਨ ਆਪਣੀ ਜ਼ੁਬਾਨ ਦੇ ਵਿੱਚੋਂ ਆਪ ਜੀ ਨੇ ਕਦੀ ਕੋਈ ਸ਼ਿਕਵੇ ਦਾ ਲਫ਼ਜ਼ ਨਹੀਂ ਸੀ ਕੱਢਿਆ। ਦੁਆ ਵੀ ਇਹੀ ਕਰਦੇ ਹੁੰਦੇ ਹਨ ਕਿ ਅੱਲਾਹ ਪਾਕ ਜੀ ਮੈਨੂੰ ਜ਼ਰਰ ਆ ਪਹੁੰਚਿਆ ਤੇ ਮੈਨੂੰ ਤੁਹਾਡੇ ਹੁੰਦਿਆਂ ਜ਼ਰਰ ਤੇ ਆ ਪਹੁੰਚਿਆ, ਤੇ ਤੁਸੀਂ ਹੋਈ ਅਰਹਮਰ ਰਾਹਿਮੀਨ, ਬਸ ਇਹੋ ਹੀ ਆਖਣਾ। ਪਿਆਰਿਓ ਸਬਰ ਕਰਨਾ ਔਰ ਆਫੀਅਤ ਤਲਬ ਕਰਨਾ ਇਹ ਤੇ ਜਾਇਜ਼ ਹੈ,
ਵੇਖੋ ਨਾ, ਆਫੀਅਤ ਤੇ ਮੰਗਣੀ ਚਾਹੀਦੀ ਹੈ ਅੱਲਾਹ ਪਾਕ ਕੋਲੋਂ, ਉਹਦਾ ਰਹਿਮ, ਉਹਦਾ ਕਰਮ, ਉਹਦੀ ਮਿਹਰਬਾਨੀ, ਇਹਦਾ ਤਕਾਜ਼ਾ ਕਰਨਾ ਚਾਹੀਦਾ ਹੈ। ਲੇਕਿਨ ਜਿਹੜਾ ਰੱਬ ਏਡੀ ਮਿਹਰਬਾਨੀ ਕਰਦਾ ਹੈ, ਏਡੀਆਂ ਅਨਾਇਆਤ ਕਰਦਾ ਹੈ, ਏਡੀਆਂ ਨਿਵਾਜ਼ਸ਼ਾਤ ਕਰਦਾ ਹੈ, ਇੰਨੇ ihਸਾਨਾਤ ਫਰਮਾਉਂਦਾ ਹੈ, ਜੇ ਕਿਸੇ ਵੇਲੇ ਉਹਦੇ ਵੱਲੋਂ ਸਾਨੂੰ ਕੋਈ ਪਰੇਸ਼ਾਨੀ ਆ ਜਾਵੇ ਤੇ ਗਿਲਾ ਨਹੀਂ ਕਰਨਾ ਚਾਹੀਦਾ। ਇਸ ਮੌਜੂ ਦੇ ਉੱਤੇ ਪਿਆਰਿਓ ਬਹੁਤ ਜ਼ਿਆਦਾ ਗੱਲਾਂ ਹੋ ਸਕਦੀਆਂ ਨੇ, ਲੇਕਿਨ ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਇੱਕ ਸ਼ੇਰ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਕੇ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ। ਆਪ ਜੀ ਫਰਮਾਉਂਦੇ ਨੇ ਵੀ ਜਿਨ੍ਹਾਂ ਦੁੱਖਾਂ ਵਿੱਚ ਦਿਲਬਰ ਰਾਜ਼ੀ, ਸੁੱਖ ਉਹਨਾਂ ਤੋਂ ਵਾਰੇ, ਤੇ ਦੁੱਖ ਕਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੀ ਭੇਜੀ ਹੋਈ ਆਜ਼ਮਾਇਸ਼ ਦੇ ਅੱਗੇ ਸਰੇ ਤਸਲੀਮ ਖਮ ਕਰਦਿਆਂ ਹੋਇਆਂ ਰਜ਼ਾ ਬਿਲ ਕਜ਼ਾ ਹੋ ਜਾਣਾ। ਪਿਆਰਿਓ, ਇਹ ਅੱਲਾਹ ਪਾਕ ਦੇ ਨੇਕ ਪਾਕ ਮੁੱਤਕੀ ਤੇ ਸਾਹਿਬਾਨ ਈਮਾਨ ਜਿਹੜੇ ਅੱਲਾਹ ਪਾਕ ਦੇ ਬੰਦੇ ਨੇ, ਇਹ ਉਹਨਾਂ ਦੀ ਸਿਫਤ ਹੈ। ਅੱਲਾਹ ਪਾਕ ਹੀ ਆਜ਼ਮਾਇਸ਼ਾਂ, ਮੁਸੀਬਤਾਂ ਤੇ ਬਿਮਾਰੀਆਂ ਘੱਲਣ ਵਾਲਾ ਹੈ, ਤੇ ਇਹਨਾਂ ਨੂੰ ਮੇਟਣ ਵਾਲਾ ਵੀ ਅੱਲਾਹ ਪਾਕ ਹੀ। ਇਸ ਵਾਸਤੇ ਸਬਰ ਕਰਨਾ ਔਰ ਇਸ ਸਿਫਤ ਨੂੰ ਆਪਣੇ ਅੰਦਰ ਰਾਸਖ ਕਰਨਾ, ਫੁਕਾਰਾਂ ਨੇ ਇਹਦੀ ਬੜੀ ਸ਼ਾਨ ਲਿਖੀ ਹੈ। ਪਿਆਰਿਓ, ਆਓ ਚਲੀਏ ਹੁਣ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलाम वालेकुम जनाब बाजवा साहब। जी वालेकुम सलाम जनाब डॉक्टर साहब, खैरियां हो जी, की हाल चाल है जी? ठीक हो? खैर अल्लाह पाक दा एहसान जी, अल्लाह पाक दा करम है। अच्छा जनाब, मेरी सरकार चढ़दे पंजाब तो बलदेव सिंह जी साडे बड़े प्यारे वीर ने जी, बड़े प्यारे साडे मित्र, पक्के साडे दर्शक ने, गुरदासपुर रहिंदे। उन्हां जनाब अखान भेजे है भी जान मंगो ते हाजिर, पर खोती वेली नहीं। ਇਸ ਅਖਾਣ 'ਚ ਦੱਸਿਆ ਗਿਆ ਕਿ ਜਿਹੜੇ ਲੋਕ ਇੰਤਹਾਈ ਚਲਾਕ ਤੇ ਚਾਤਰ ਹੁੰਦੇ ਨੇ ਨਾ ਜੀ, ਔਰ ਮੱਖੀ ਚੂਸ ਤੇ ਕੰਜੂਸ ਤੇ ਉਹਨਾਂ ਦੇ ਵੀ ਅੱਬਾ ਜੀ ਹੁੰਦੇ ਨੇ ਜੀ ਜੀ, ਹਾਂਜੀ, ਉਹ ਲੋਕਾਂ ਨਾਲ ਦੋਸਤੀ ਦੇ ਝੂਠੇ ਵਾਅਦੇ ਤੇ ਬੜੇ ਕਰਦੇ ਨੇ, ਭਰਿੱਪਣ ਵੀ ਬੜੇ ਪਾਉਂਦੇ ਨੇ, ਉਤੋਂ ਵਾਲੀ ਦੀਆਂ ਜੱਫੀਆਂ ਵੀ ਬੜੀਆਂ ਪਾਉਂਦੇ ਨੇ ਜੀ, ਲੇਕਿਨ ਉਹ ਕਿਸੇ ਦੇ ਕੰਮ ਨਹੀਂ ਆਉਂਦੇ। ਔਰ ਉਹਨਾਂ ਕੋਲੋਂ ਕੰਮ ਦੀ ਕਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਵੇਖੋ ਨਾ, ਹੁੰਦਾ ਵੀ ਜਾਨ ਵੀ ਮੰਗੋ ਤੇ ਹਾਜ਼ਰ ਹੈ ਕਿ ਜਾਨ ਤੇ ਮੈਂ ਤੁਹਾਡੇ ਪਿੱਛੇ ਜ਼ਬਾਨੀ ਕਲਾਮੀ ਦੇਣ ਲਈ ਤਿਆਰ ਹਾਂ, ਲੇਕਿਨ ਖੋਤੀ ਜਿਹੜੀ ਆ ਉਹ ਵਿਹਲੀ ਨਹੀਂ ਕਿ ਮੈਂ, ਤੁਸੀਂ ਅਗਰ ਖੋਤੀ ਮੰਗੋ ਛੋਟੇ ਮੋਟੇ ਕਿਸੇ ਕੰਮ ਲਈ ਤੇ ਉਹ ਮੈਂ ਨਹੀਂ ਦੇਣੀ। ਤੋ ਇਹ ਉਹਨਾਂ ਲੋਕਾਂ ਨੂੰ ਜੁਗਤ ਕੀਤੀ ਗਈ ਹੈ, ਟਿਚਕਰ ਕੀਤੀ ਗਈ ਹੈ, ਜਿਹੜੇ ਲੋਕ ਜ਼ਬਾਨੀ ਕਲਾਮੀ ਲੋਕਾਂ ਨੂੰ ਹਲਵੇ ਮਾਂਡੇ ਖਵਾਉਂਦੇ ਨੇ ਤੇ ਮਿੱਠੇ ਪਲਾ ਪਕਾ ਪਕਾ ਕੇ ਖਵਾਉਂਦੇ ਨੇ, ਤੇ ਮਿੱਠਾ ਵੀ ਮਾਸਾ ਘੱਟ ਨਹੀਂ ਹੋਣ ਦਿੰਦੇ, ਲੇਕਿਨ ਅਸਲੋਂ ਉਹ ਆਪਣੇ ਮਤਲਬ ਵਰਤਾਰੇ ਪਾਰੋਂ ਜਾਂ ਤੁਸੀਂ ਸਮਝ ਲਓ ਕਿ ਵਿਹਾਰ ਪਾਰੋਂ ਬੜੇ ਭੈੜੇ ਹੁੰਦੇ ਨੇ। ਭੈੜੇ ਹੁੰਦੇ ਨੇ। ਲੋ ਜੀ ਪਿਆਰਿਓ, ਸਾਡੇ ਵੀਰ ਬਲਦੇਵ ਸਿੰਘ ਜੀ ਨੇ ਜਿਹੜਾ ਸਾਨੂੰ ਅਖਾਨ ਭਿਜਵਾਇਆ, ਉਹ ਇਸ ਤਰ੍ਹਾਂ ਹੈ ਵੀ ਜਾਨ ਮੰਗੋ ਤੇ ਹਾਜ਼ਰ, ਪਰ ਖੋਤੀ ਵੇਲੀ ਨਹੀਂ। ਬਾਈਵਾ ਸਾਹਿਬ ਵੇਖੋ ਕਿੰਨੀ ਖੂਬਸੂਰਤ ਇਸ ਦੀ ਵੰਡ ਕੀਤੀ ਹੈ। ਕੁਝ ਲੋਕ ਹੁੰਦੇ ਨੇ ਉਹ ਜ਼ਬਾਨੀ ਕਲਾਮੀ ਬਹੁਤ ਫੂੰਡਾ ਮਾਰਦੇ ਨੇ, ਦਾਅਵੇ ਕਰਦੇ ਨੇ, ਅਮਲਨ ਉਹ ਬਿਲਕੁਲ ਨਾਅਹਲ ਔਰ ਨਿਲ ਹੁੰਦੇ ਨੇ। ਅਜੇ ਦੋਸਤ ਵੀ ਤੁਹਾਨੂੰ ਆਪਣੀ ਹਯਾਤੀ 'ਚ ਬਹੁਤ ਜ਼ਿਆਦਾ ਮਿਲਣਗੇ ਜਿਹੜੇ ਤੁਹਾਡੀ ਦੋਸਤੀ ਦਾ ਇੰਜ ਭਰਨਗੇ ਮੂੰਹ, ਇੰਜ ਗੱਲਾਂ ਤੁਹਾਡੇ ਅੱਗੇ ਦਾਅਵੇ ਕਰਨਗੇ ਕਿ ਜਿਵੇਂ ਅੱਲਾ ਕਦੀ ਨਾ ਕਰੇ ਕਿਸੇ ਨੇ ਵਕਤ ਪਿਆ ਤੇ ਉਹ ਆਪਣੀ ਹਰ ਸ਼ੈ ਤੁਹਾਡੇ ਤੋਂ ਨਿਛਾਵਰ ਕਰ ਦੇਣਗੇ। ਵੇਖੋ ਨਾ, ਜਾਨ ਤੋਂ ਉੱਤੇ ਕਿਹੜੀ ਚੀਜ਼ ਹੈ। ਤੇ ਦਾਵਾ ਇੱਕ ਬੰਦਾ ਕਰਨ ਡਿਆ ਵੀ ਜਾਨ ਮੰਗੋ ਤੇ ਹਾਜ਼ਰ, ਪਰ ਖੋਤੀ ਵੇਲੀ ਨਹੀਂ। ਜਿਸ ਬੰਦੇ ਨੇ ਝੱਟ ਲਈ ਖੋਤੀ ਨਹੀਂ ਦੇਣੀ, ਵੇਖੋ ਨਾ, ਮੇਰੀ ਜੋ ਖੋਤੀ ਬਿਮਾਰ ਹੈ ਤੇ ਮੈਂ ਪੈਲੀਆਂ ਚੋਂ ਛਟਾਲਾ ਵੱਢ ਕੇ ਤੇ ਲੱਦ ਕੇ ਆਪਣੇ ਡੇਰੇ ਤੱਕ, ਘਰ ਤੱਕ ਲਿਆਉਣਾ, ਆਪਣੇ ਡੰਗਰਾਂ ਤੱਕ, ਤੇ ਇੱਕ ਬੰਦਾ ਉਂਝ ਮੈਨੂੰ ਆਖੀ ਜਾਂਦਾ ਵੀ ਜਾਨ ਵੀ ਤੇਰੇ ਤੋਂ ਹਾਜ਼ਰ ਹੈ,
ਤੇ ਮੈਂ ਉਹਨੂੰ ਆਖਿਆ ਯਾਰ 10 ਮਿੰਟਾਂ ਲਈ ਜਰਾ ਆਪਣੀ ਖੋਤੀ ਨਹੀਂ, ਮੇਰੀ ਅੱਜ ਖੋਤੀ ਦਾ ਖੁਰ ਖਰਾਬ ਹੈ, ਉਹ ਮੈਨੂੰ ਦਿੰਦਾ ਨਹੀਂ ਪਿਆ। ਤੇ ਜਿਹੜਾ ਇੰਨੀ ਕੁ ਚੀਜ਼ ਮੈਨੂੰ ਨਹੀਂ ਦਿੰਦਾ, ਸਾਹਿਬੋ ਅੱਗੋਂ ਮੈਨੂੰ ਵੀ ਤੇ ਅਕਲ ਚਾਹੀਦੀ ਹੈ ਨਾ, ਉਹ ਕਦੋਂ ਮੈਨੂੰ ਜਾਣ ਦੇਗਾ, ਜਾਂ ਮੈਂ ਕਦੋਂ ਕਿਸੇ ਭੀੜ ਵਿੱਚ ਜਦੋਂ ਮੈਂ ਫਸ ਜਾਵਾਂਗਾ ਤੇ ਕਦੋਂ ਮੇਰਾ ਉਹ ਸਾਥ ਦੇਗਾ। ਯਾਨੀ ਇਹ ਜਿਹੜਾ ਅਖਾਣ ਹੈ, ਇਹਦੇ ਵਿੱਚ ਜਿਹੜੇ ਬਾਤੂਨੀ ਤੇ ਮੂੰਹ ਜ਼ਬਾਨੀ ਫੜਾ ਮਾਰਨ ਵਾਲੇ ਯਾਰ ਦੋਸਤ ਨੇ, ਉਹਨਾਂ ਦੀ ਵੀ ਸ਼ਨਾਖਤ ਕਰਾਈ ਗਈ ਹੈ। ਤੇ ਸਾਨੂੰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੋਸਤ ਬਣਾਉਣ ਲੱਗਿਆਂ ਸਾਨੂੰ ਸੋਚ ਸਮਝ ਕੇ ਸ਼ਨਾਖਤ ਕਰਕੇ ਅਗਲੇ ਦੀ ਦੋਸਤ ਬਣਾਉਣਾ ਚਾਹੀਦਾ। ਮੂੰਹ ਜ਼ਬਾਨੀ ਦੋਸਤਾਨਿਆਂ ਦਾ ਭਰਮ ਭਰਨ ਵਾਲੇ ਬਹੁਤ ਜ਼ਿਆਦਾ ਮਿਲ ਜਾਣਗੇ, ਲੇਕਿਨ ਅਮਲੀ ਉਹ ਦੋਸਤ ਨਹੀਂ ਹੁੰਦੇ, ਇੱਕਦਮ ਸਾਈਡ ਤੇ ਹੋ ਜਾਂਦੇ ਨੇ ਜਦੋਂ ਕੋਈ ਤੁਹਾਡੇ ਤੇ ਔਖਤ ਭਾਰਤ ਆਵੇ। ਅੱਲਾਹ ਪਾਕ ਸੱਚਾ ਹੀ ਸਾਹਿਬ ਦੋਸਤ ਹੁੰਦਾ ਬੰਦੇ ਦਾ, ਤੇ ਆਪਣੇ ਰੱਬ ਤੇ ਹੀ ਤਕੀਆ ਰੱਖਣਾ ਚਾਹੀਦਾ। ਬਾਈਵਾ ਸਾਹਿਬ ਸ਼ਕਰਗੜ੍ਹ ਇੱਕ ਸਾਡੇ ਬੜੇ ਹੀ ਪਿਆਰੇ ਮਿੱਤਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਸ਼ਾਇਰ ਸ਼ਕਰਗੜ੍ਹ ਸਫਦਰ ਹੁਸੈਨ ਪੱਪੂ ਬਾਦਸ਼ਾਹ, ਵਾਹ, ਬੜਾ ਸੋਹਣਾ ਕਲਾਮ ਵੀ ਲਿਖਦੇ ਨੇ। ਉਹਨਾਂ ਜਨਾਬ ਅਖਾਣ ਭਿਜਵਾਇਆ ਅੱਜ ਭਈ ਜਾਨਾ ਬੁੱਢੀਏ ਤੇਰੇ ਰਾਉ ਤੇ ਦੱਸੇ ਕਣਕ ਪਕਾਵੇਂ ਜਾਉ। ਮੈਂ ਤੇਰੇ ਰੌਂ ਜਾਣਨਾ ਵਾਂ, ਯਾਨੀ ਤੇਰੀਆਂ ਆਦਤਾਂ ਨੂੰ ਮੈਂ ਵਾਕਿਫਕਾਰ ਹਾਂ। ਤੂੰ ਦੱਸ ਨਹੀਂ ਕੁਝ ਹੋਰ ਏ, ਕਰਦੀ ਕੁਝ ਹੋਰ ਹੈ। ਵਾਹ ਹਾਂਜੀ, ਯਾਨੀ ਜ਼ਾਹਰ ਬੀਵੀ ਦੇ ਆਪਣੇ ਬੰਦੇ ਨੂੰ, ਆਪਣੇ ਖਾਵਨ ਨੂੰ, ਉਹਦੀਆਂ ਆਦਤਾਂ ਦਾ, ਉਹਦੇ ਵਰਤ ਵਰਤਾਰੇ ਦਾ, ਉਹਦੇ ਬੋਲ ਬੁਲਾਰੇ ਦਾ, ਇਹ ਸਾਰਾ ਦੇ ਪਤਾ ਲੱਗ ਜਾਂਦਾ ਹੈ। ਤੇ ਜਦੋਂ ਕੁਝ ਬੀਬੀਆਂ ਇਸ ਤਰ੍ਹਾਂ ਦੀਆਂ ਹੋਣ ਕਿ ਜਿਹੜੀਆਂ ਗੱਲੀ ਬਾਤੀ ਪਰਚਾਣ ਆਪਣੇ ਖਾਵਨ ਨੂੰ, ਔਰ ਉਹਨੂੰ ਦੱਸਣ ਕੁਝ ਹੋਰ ਤੇ ਕਰਨ ਕੁਝ ਹੋਰ ਜੀ, ਹਾਂਜੀ, ਦੱਸਣ ਕਿ ਮੈਂ ਕਿਲੇ ਜਾਣਾ ਤੇ ਜਾਣਾ ਕੁਝਰਾਂ ਵਾਲੇ ਹੋਵੇ ਜੀ ਜੀ, ਤੇ ਇਹੋ ਜਿਹੀਆਂ ਬੀਬੀਆਂ ਜਿਹੜੀਆਂ ਨੇ ਨਾ, ਫਿਰ ਉਹ ਇਤਬਾਰੀ ਨਹੀਂ ਰਹਿ ਜਾਂਦੀਆਂ। ਔਰ ਉਹਨਾਂ ਨਾਲ ਗਿਲਾ ਕਰਦਿਆਂ ਹੋਇਆਂ ਖਾਵੰਦ ਫਿਰ ਆਂਦਾ ਕਿ ਮੈਂ ਬੀਬੀ ਤੇਰੇ ਇਹ ਸਾਰੀਆਂ ਤੇਰੀਆਂ ਆਦਤਾਂ, ਤੇਰੀਆਂ ਢੇਕ ਚਾਲੀਆਂ ਦਾ ਜਾਣੂ ਆ। ਹਾਂਜੀ, ਤੂੰ ਦੱਸੇਂਗੀ ਕਰਨੀ ਕੁਝ ਕੰਮ ਹੋਰ ਕਰਨਾ, ਤੂੰ ਕਣਕ ਦੀ ਗੱਲ ਕਰਕੇ ਤੇ ਮਤਲਬ ਇਹ ਜੌਂ ਪਕਾਣੇ ਨੇ, ਤੇ ਤੇਰਾ ਕੋਈ ਮੈਨੂੰ ਇਤਬਾਰ ਨਹੀਂ ਕਿ ਤੇਰੀ ਗੱਲ ਜਿਹੜੀ ਹੈ ਉਹਨੂੰ ਮੈਂ ਆਪਣੇ ਵਸਾਯੋਗ ਸਮਝਾਂ। ਹਾਂਜੀ, ਇਹ ਗੱਲ ਹੈ। ਲੋ ਜੀ ਪਿਆਰਿਓ, ਸਫਦਰ ਹੁਸੈਨ ਪੱਪੂ ਬਾਦਸ਼ਾਹ ਸਾਡੇ ਨਾ ਸਿਰਫ ਦਰਸ਼ਕ ਨੇ ਬੜੇ ਪਿਆਰੇ, ਆਪੂ ਸ਼ਾਇਰ ਵੀ ਨੇ, ਅਦੀਬ ਵੀ ਨੇ। ਉਹਨਾਂ ਬੜਾ ਸੋਹਣਾ ਅਖਾਣ ਸਾਨੂੰ ਭਿਜਵਾਇਆ ਵੀ ਜਾਨਾ, ਮੈਂ ਇਹਦੇ ਤੋਂ ਮੁਰਾਦ ਇਹ ਵੇ ਕਿ ਮੈਂ ਜਾਣਨਾ ਵਾਂ। ਜਾਨਾ ਤੋਂ ਇਹ ਮੁਰਾਦ ਨਹੀਂ ਕਿ ਮੈਂ ਕਿਤੇ ਚੱਲੇ ਆਵਾਂ, ਜਾਣ ਲੱਗਾ। ਉਹਨਾਂ ਫਰਮਾਇਆ ਵੀ ਜਾਣਾ ਬੁੱਢੀਏ ਤੇਰੇ ਰਾਉ, ਕਿ ਐ ਔਰਤ ਮੈਂ ਤੇਰੀਆਂ ਸਾਰੀਆਂ ਚਾਲਾਂ, ਢੇਕ ਚਾਲੀਆਂ, ਜਿਵੇਂ ਬਾਈਵਾ ਸਾਹਿਬ ਫਰਮਾਇਆ, ਮੈਂ ਜਾਣਨਾ ਵਾਂ। ਦੱਸੇ ਕਣਕ ਪਕਾਵੇਂ ਜਾਉ, ਯਾਨੀ ਤੂੰ ਦੱਸ ਨਹੀਂ ਤੇ ਐਵੇਂ ਮੈਂ ਅੱਜ ਕਣਕ ਪਕਾਈ ਏ, ਜਾਂ ਕਣਕ ਦੀ ਰੋਟੀ ਪਕਾਈ ਹੈ, ਜਾਂ ਕਣਕ ਦਾ ਦਲੀਆ ਪਕਾਇਆ, ਕੋ ਕਣਕ ਦੀ ਸ਼ੈ ਤੂੰ ਆਖਣੀ ਹੈ ਪਈ ਮੈਂ ਅੱਜ ਬਣਾਈ ਏ ਘਰ 'ਚ, ਜਦੋਂ ਸਾਹਮਣੇ ਲਿਆ ਕੇ ਧਰਨੀ ਹੈ ਤੇ ਜੌਂ ਹੁੰਦੇ ਨੇ। ਪਿਆਰਿਓ, ਬੰਦਾ ਤੇ ਜ਼ਨਾਨੀ, ਬਿਲਖਸੂਸ ਮੀਆਂ ਬੀਵੀ ਜਿਹੜੇ ਨੇ, ਉਹ ਚੂੰਕਿ ਅੱਲਾਹ ਪਾਕ ਨੇ ਵੀ ਆਪਣੀ ਕਿਤਾਬ ਕੁਰਾਨ ਪਾਕ ਦੇ ਵਿੱਚ ਫਰਮਾਇਆ ਕਿ ਤੁਹਾਡੀਆਂ ਔਰਤਾਂ ਤੁਹਾਡਾ ਲਿਬਾਸ ਨੇ ਤੇ ਤੁਸੀਂ ਉਹਨਾਂ ਦਾ ਲਿਬਾਸ ਹੋ, ਯਾਨੀ ਮੀਆਂ ਬੀਵੀ ਦੇ ਵਿੱਚ ਚੂੰਕਿ ਦੂਰੀ ਕੋਈ ਨਹੀਂ ਹੁੰਦੀ, ਤੇ ਇਸ ਵਾਸਤੇ ਮੀਆਂ ਆਪਣੀ ਬੀਵੀ ਦੇ ਹਰ ਕੰਮ ਨੂੰ ਜਾਣਦਾ ਹੁੰਦਾ, ਉਹਦੀ ਖਸਲਤ, ਉਹਦੀ ਫਿਤਰਤ ਦਾ ਵੀ ਜਾਣੂ ਹੁੰਦਾ। ਉਹਨੂੰ ਸਭ ਕੁਝ ਪਤਾ ਹੁੰਦਾ ਕਿ ਮੇਰੀ ਬੁੱਢੀ ਕੀ ਕਰਦੀ ਏ, ਕੀ ਆਖਦੀ ਏ, ਉਹਦੇ ਤੇ ਕਿੰਨਾ ਕੁ ਫਿਰ ਅਮਲ ਕਰਦੀ ਏ, ਜਾਂ ਮੂੰਹੋਂ ਕੁਝ ਆਖਦੀ ਏ ਤੇ ਦੱਸਦੀ ਕੁਝ ਹੋਰ। ਜਿਵੇਂ ਵੇਖੋ ਨਾ, ਬਾਜਵਾ ਸਾਹਿਬ ਨੇ ਆਖਿਆ ਵੀ ਘਰੋਂ ਜਨਾਨੀ ਜਾਏ, ਮੈਂ ਜ਼ਰਾ ਬਾਜ਼ਾਰ ਚੱਲੀ ਆਂ, ਅੱਗੋਂ ਜਾ ਕੇ ਪੇਕੇ ਬਹਿ ਰਵੇ, ਕਿਤੇ ਨੇੜੇ ਜੂ ਪੇਕੇ ਹੋਏ ਤੇ ਉੱਥੇ ਜਾ ਕੇ ਸਾਰੀ ਘਰ ਦੀ ਡਾਇਰੀ ਵਿੱਚ ਸੁਣਾ ਆਈ। ਸੋ ਗੁਜ਼ਾਰਿਸ਼ ਇਹ ਵੇ ਕਿ ਇਹ ਚੂੰਕਿ ਬੜਾ ਇੱਕ ਇਤਬਾਰ ਵਾਲਾ ਤੇ ਬੜਾ ਖੂਬਸੂਰਤ ਤੇ ਬੜਾ ਪਾਕੀਜ਼ਾ ਤੇ ਬੜਾ ਪੱਕਾ ਰਿਸ਼ਤਾ ਹੁੰਦਾ ਹੈ, ਤੇ ਬੀਵੀ ਨੂੰ ਬਿਲਕੁਲ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਆਪਣੇ ਹਾਮਨ ਦੇ ਨਾਲ ਕਿ ਉਹਦਾ ਇਤਬਾਰ ਨਾ ਰਵੇ। ਇਸੇ ਤਰ੍ਹਾਂ ਮਰਦ ਨੂੰ ਵੀ ਨਹੀਂ ਕਰਨੀ ਚਾਹੀਦੀ। ਮਰਦ ਜਿਹੜੇ ਨੇ ਉਹਨਾਂ ਨੂੰ ਵੀ ਆਪਣਾ ਇਤਬਾਰ ਨਹੀਂ ਗਵਾਉਣਾ ਚਾਹੀਦਾ, ਤੇ ਖਾਤੂਨ ਨੂੰ ਵੀ ਨਹੀਂ ਗਵਾਉਣਾ ਚਾਹੀਦਾ। ਬਾਈਵਾ ਸਾਹਿਬ ਸ਼ੇਖੂਪੁਰਾ ਤੋਂ ਸਾਡੇ ਇੱਕ ਬੜੇ ਪਿਆਰੇ ਵੀਰ ਨੇ, ਸਾਡੇ ਦਰਸ਼ਕ ਨੇ, ਅਬਦੁਲ ਸਲਾਮ ਰਾਜਪੂਤ ਜੀ ਜੀ, ਉਹਨਾਂ ਜਨਾਬ ਬੜਾ ਕੰਮ ਦਾ ਇੱਕ ਅਖਾਣ ਸਾਨੂੰ ਭਿਜਵਾਇਆ ਵੀ ਠੰਡਾ ਖਾਏ ਤੇ ਕੋਸਾ ਨਹਾਏ,
ਤੇ ਵੈਦ ਹਕੀਮ ਦੇ ਕਦੀ ਨਾ ਜਾਏ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਵੀ ਰੋਟੀ ਠੰਡੀ ਕਰਕੇ ਖਾਣੀ ਚਾਹੀਦੀ ਹੈ। ਜੀ ਜੀ। ਪੰਜਾਬੀ ਦਾ ਇੱਕ ਇਹ ਵੀ ਅਖਾਣ ਹੈ ਕਿ ਤੱਤੀ ਰੋਟੀ ਖਾਣ ਦੀ ਹੋਵਣ 7000, ਹਾਂ। ਕਿ ਤੱਤੀ ਰੋਟੀ ਖਾਣ ਨਾਲ 7 ਬਿਮਾਰੀਆਂ ਲੱਗਦੀਆਂ ਨੇ। ਅੱਛਾ। ਤੋ ਇਸ ਵਾਸਤੇ ਦੱਸਿਆ ਗਿਆ ਵੀ ਰੋਟੀ ਠੰਡੀ ਕਰਕੇ ਖਾਣੀ ਚਾਹੀਦੀ ਹੈ। ਇਹ ਵੇਖੋ ਨਾ, ਕਈ ਲੋਕ ਨੇ ਉਹ ਤੱਤੀ ਰੋਟੀ ਖਾਈ ਜਾਣਗੇ, ਮਗਰੋਂ ਯੱਕ ਠੰਡੀ ਬੋਤਲ ਪੀ ਲੈਣਗੇ, ਤੇ ਉਹਦਾ ਨਾ ਮਿਹਦੇ ਦੇ ਉੱਤੇ ਬੜਾ ਬੁਰਾ ਅਸਰ ਹੋਏਗਾ ਪੈਂਦਾ। ਤੇ ਪਾਣੀ ਜਿਹੜਾ ਨਾ ਉਹ ਕੋਸਾ ਹੋਣਾ ਚਾਹੀਦਾ ਜਿਹਦੇ ਨਾਲ ਨਹਾਣਾ ਹੈ। ਨਹਾਉਣ ਵਾਸਤੇ ਪਾਣੀ ਅਗਰ ਤਾਜ਼ਾ ਹੈ, ਜ਼ਮੀਨ ਚੋਂ ਨਿਕਲਿਆ ਤਾਂ ਉਹ ਵੀ ਠੀਕ ਹੈ, ਅਗਰ ਨਹੀਂ ਤੇ ਫਿਰ ਕੋਸੇ ਪਾਣੀ ਨਾਲ ਨਹਾਓ, ਤੇ ਉਹਦੇ ਨਾਲ ਤੁਸੀਂ ਫਿਰ ਤੁਹਾਨੂੰ ਵੈਦ ਹਕੀਮ ਕੋਲ ਜਾਣ ਦੀ ਕਦੀ ਲੋੜ ਨਹੀਂ ਪਏਗੀ। ਤੁਹਾਡੀ ਸਿਹਤ ਸਲਾਮਤੀ ਠੀਕ ਰਹੇਗੀ, ਕਿਉਂਕਿ ਖਾਣ ਪੀਣ ਤੇ ਨਹਾਉਣ ਇਹ ਜ਼ਾਹਰ ਇਹਦੇ ਨਾਲ ਹੀ ਸਿਹਤ ਦਾ ਜ਼ਿਆਦਾ ਤਲਕ ਜੁੜਿਆ ਹੈ। ਤੇ ਮਤਲਬ ਇਹ ਕਿ ਇਹਨਾਂ ਮੱਤਾਂ ਤੇ ਬੰਦਾ ਠੰਡੀ ਕਰਕੇ ਰੋਟੀ ਖਾਏਗਾ, ਔਰ ਪਾਣੀ ਜਿਹੜਾ ਉਹ ਨਿੱਘੇ ਨਾ ਜਾਂ ਕੋਸੇ ਪਾਣੀ ਨਾਲ ਨਹਾਏਗਾ, ਤੇ ਉਹਦੀ ਸਿਹਤ ਹਮੇਸ਼ਾ ਠੀਕ ਰਹੇਗੀ। ਔਰ ਉਹਨੂੰ ਹਕੀਮ ਕੋਲ ਜਾਂ ਵੇਦ ਵੀ ਆਉਂਦੇ ਨੇ, ਜਿਹੜੇ ਪੁਰਾਣੇ ਜ਼ਮਾਨੇ 'ਚ ਹਕੀਮ ਹੁੰਦੇ ਸਨ, ਕਿ ਉਹਨਾਂ ਦੇ ਕੋਲ ਜਾਣ ਦੀ ਫਿਰ ਲੋੜ ਨਹੀਂ ਪੈਂਦੀ। ਪੰਜਾਬੀ 'ਚ ਇੱਕ ਹੋਰ ਅਖਾਣ ਵੀ ਹੈ ਕਿ ਨੀਵਾਂ ਬਵੇ ਤੇ ਉੱਚਾ ਮੂਤਰੇ ਜੀ। ਹਾਂਜੀ, ਕਿ ਨੀਵੇਂ ਥਾਂ ਬਹਿ ਕੇ ਉੱਚੇ ਪਾਸੇ ਪਿਸ਼ਾਬ ਕਰਦਾ ਤੇ ਉਹ ਕੱਪੜਿਆਂ ਤੇ ਆ ਕੇ ਪੈਰਾਂ ਤੇ ਉਹਦੇ ਨਾਲ ਪੈਰ ਵੀ ਭੇਜਣਗੇ। ਹਾਂਜੀ, ਤੇ ਰਾਹ ਜਾਂਦਿਆਂ ਤੇ ਰਾਹ ਜਾਂਦਿਆਂ ਜਿਹੜਾ ਪੱਤਾ ਸੂਤਰੇ, ਉਹ ਪੱਤਾ ਸੂਤਰੇ ਕੇ ਇਸ ਤਰ੍ਹਾਂ ਕਿਸੇ ਸ਼ੈ ਦਾ ਪੱਤਾ ਖਿੱਚ ਲੇਗਾ। ਕਈ ਵਾਰੀ ਉਹ ਐਸੀ ਕੋਈ ਫਸਲ ਹੁੰਦੀ ਹੈ ਕਿ ਜਿਹਦਾ ਪੱਤਰ ਖਿੱਚਣ ਦਿਲ ਕਰੇ ਤਾਂ ਉਹ ਚੀਰ ਪੈ ਜਾਏ ਹੱਥ ਦੇ ਨਾਲ। ਹਾਂਜੀ, ਤੱਤਾ ਖਾਏ ਤੇ ਮਰੇ ਦਫੂਤਰੇ, ਕਿ ਤੱਤੀ ਰੋਟੀ ਖਾਏਗਾ ਤੇ ਉਹਨੂੰ ਦਫੂਤਰੇ ਦਾ ਨੁਕਸ ਜਿਹੜਾ ਉਹ ਪਿਸ਼ਾਬ ਦੇ ਵਿੱਚ ਸਾੜ ਪੈਣ ਲੱਗ ਪੈਂਦਾ, ਉਹ ਨੁਕਸ ਨੂੰ ਹੋ ਸਕਦਾ ਹੈ। ਇਹ ਤਿੰਨੇ ਹੀ ਕੰਮ ਕਸੂਤਰੇ। ਹਾਂਜੀ, ਤੇ ਇਹ ਤਿੰਨੇ ਹੀ ਕੰਮ ਜਿਹੜੇ ਨੇ ਕਸੂਤਰੇ ਨੇ, ਭੈੜੇ ਨੇ, ਇਹ ਨਹੀਂ ਕਰਨੇ ਚਾਹੀਦੇ। ਇਹ ਤਿੰਨਾਂ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਲੋ ਜੀ ਪਿਆਰਿਓ, ਸ਼ੇਹੂਪੁਰਾ ਤੋਂ ਸਾਡੇ ਵੀਰ ਅਬਦੁਲ ਸਲਾਮ ਰਾਜਪੂਤ ਹੋਰਾਂ ਨੇ ਅਖਾਣ ਭਿਜਵਾਇਆ ਸੀ, ਠੰਡਾ ਖਾਏ ਤੇ ਕੋਸਾ ਨਹਾਏ ਤੇ ਵੈਦ ਹਕੀਮ ਦੇ ਕਦੀ ਨਾ ਜਾਏ। ਬਾਜਵਾ ਸਾਹਿਬ ਨੇ ਇਹਦੇ ਨਖੇੜੇ ਦੇ ਵਿੱਚ ਸਾਨੂੰ ਹੋਰ ਵੀ ਇੱਕ ਇਸੇ ਤਰ੍ਹਾਂ ਦਾ ਹੋਰ ਵੀ ਅਖਾਣ ਪੰਜਾਬੀ ਦਾ ਦੱਸਿਆ। ਅਲ ਗਰਜ਼ ਅਲ ਕਿੱਸਾ, ਮੁੱਕਦੀ ਗੱਲ ਇਹ ਵੇ ਵੀ ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਰੋਟੀ ਠੰਡੀ ਕਰਕੇ ਖਾਣੀ ਚਾਹੀਦੀ ਹੈ, ਤੱਤੀ ਰੋਟੀ ਨਹੀਂ ਖਾਣੀ ਚਾਹੀਦੀ। ਕਿਉਂਕਿ ਦੂਜਾ ਜਿਹੜਾ ਅਖਾਣ ਬਾਜਵਾ ਸਾਹਿਬ ਦੱਸਿਆ ਵੀ ਜਿਹੜਾ ਤੱਤੀ ਰੋਟੀ ਖਾਂਦਾ ਉਹਨੂੰ ਦਖੂਤਰੇ ਦੀ ਬਿਮਾਰੀ ਹੋ ਜਾਂਦੀ ਹੈ। ਪਹਿਲੇ ਅਖਾਣ ਦਾ ਜਿਹੜਾ ਤਰਜਮਾ ਦੱਸਿਆ ਬਾਜਵਾ ਸਾਹਿਬ, ਉਹਦੇ 'ਚ ਉਹਨਾਂ ਆਖਿਆ ਵੀ 7 ਬਿਮਾਰੀਆਂ ਲੱਗਦੀਆਂ ਨੇ ਤੱਤਾ ਖਾਣ ਨਾਲ। ਸੜਦੀ ਬਲਦੀ, ਕਈ ਸਾਡੇ ਮਿੱਤਰ ਹੁੰਦੇ ਨੇ ਚਾਹ ਪੀ ਲੈਂਦੇ ਨੇ, ਸੜਦਾ ਬਲਦਾ ਰੋਟੀ ਉਹ 2 ਮਿੰਟ ਠੰਡੀ ਵੀ ਨਹੀਂ ਉਹਨੂੰ ਕਰਕੇ ਖਾਂਦੇ, ਜਿਹੜੀ ਕਿ ਸਿਹਤ ਲਈ, ਮਿਹਦੇ ਲਈ ਨੁਕਸਾਨ ਦੇਵੇ। ਦੂਜੀ ਗੱਲ ਵੀ ਕੋਸੇ ਪਾਣੀ ਨਾਲ ਨਹਾਓ, ਠੰਡੇ ਬਰਫ਼ ਪਾਣੀ ਨਾਲ, ਯਖ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਬਿਲਖਸੂਸ ਪਿਆਰਿਓ, ਜਿਹੜੇ 40-50 ਸਾਲ ਤੋਂ ਉੱਤੇ ਏਜ ਦੇ ਸਾਡੇ ਬੰਦੇ ਦੋਸਤ ਨੇ, ਮਿੱਤਰ ਨੇ, ਸਾਡੇ ਵੀਰ ਨੇ, ਔਰ ਛੋਟੇ ਬੱਚੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਪਾਣੀ ਦੀ ਠਾਰ ਮਾਰ ਕੇ ਨਹਾਉਣਾ ਚਾਹੀਦਾ। ਸਰਦੀਆਂ ਦੇ ਮੌਸਮ ਵਿੱਚ ਤੇ ਖਾਸ ਕਰ, ਬੜੀ ਸਖਤ ਗਰਮੀ ਹੋਵੇ ਤੇ ਚਲੋ ਕੋਈ ਤਾਰੀ ਲਾ ਲਵੇ ਹੋਰ ਗੱਲ ਹੈ, ਲੇਕਿਨ ਸਾਡੀਆਂ ਬੱਚੀਆਂ ਧੀਆਂ ਭੈਣਾਂ ਨਿੱਕੇ ਨਿੱਕੇ ਬਾਲਾਂ ਨੂੰ ਕਿਸੇ ਵੇਲੇ ਠੰਡੇ ਪਾਣੀ ਨਾਲ ਨਵਾ ਦਿੰਦੀਆਂ ਨੇ, ਫਿਰ ਆਵਾਜ਼ਾਰੀ ਬਣਦੀ ਹੈ। ਹਕੀਮਾਂ ਕੋਲ ਭੱਜ, ਡਾਕਟਰਾਂ ਕੋਲ ਜਾ। ਇਸ ਅਖਾਣ 'ਚ ਦੱਸਿਆ ਗਿਆ ਵੀ ਇਹ 2 ਕੰਮ ਕਰੋ ਤੇ ਤਕਰੀਬਨ 70% ਬਿਮਾਰੀਆਂ ਤਾਂ ਖਤਮ ਹੋ ਜਾਂਦੀਆਂ ਨੇ। ਠੰਡਾ ਖਾਏ ਤੇ ਕੋਸਾ ਨਹਾਏ ਤੇ ਵੈਦ ਹਕੀਮ ਦੇ ਕਦੀ ਨਾ ਜਾਏ, ਮਤਲਬ ਜਾਣਾ ਹੀ ਨਹੀਂ ਪੈਂਦਾ। ਕਿੰਨਾ ਸੁੱਖ ਹੋ ਜਾਂਦਾ। ਬਾਜਵਾ ਸਾਹਿਬ ਕਰਾਚੀ ਤੋਂ ਸਾਡੇ ਵੀਰ ਨੇ ਅਮਜਦ ਅਨਸਾਰੀ ਸਾਹਿਬ ਜੀ, ਉਹਨਾਂ ਜਨਾਬ ਅਖਾਣ ਭਿਜਵਾਇਆ, ਜੱਟ ਜੱਟਾਂ ਦੇ ਸਾਲੇ ਤੇ ਕਰਦੇ ਘਾਲ ਮਕਾਲੇ। ਉਹਨਾਂ ਦੱਸਿਆ ਬਈ ਮਤਲਬ ਇਹ ਕਿ ਜਿਹੜਾ ਨਾ ਆਪਸ 'ਚ ਰਿਸ਼ਤੇਦਾਰੀਆਂ ਕਰਦੇ ਨੇ ਜੱਟ ਜਿਹੜੇ ਨੇ, ਤੇ ਜ਼ਾਹਰ ਫਿਰ ਸਾਲੇ ਭਣੂੰਜੇ ਆਪਸ 'ਚ ਹੀ ਹੋਣਾ। ਔਰ ਫਿਰ ਕਈ ਵਾਰੀ ਜਿਹੜੇ ਨੇ ਨਾ ਨਜਾਇਜ਼ ਕੰਮ ਵੀ ਕਰਨ ਲੱਗਿਆ ਆਪਸ 'ਚ ਸਲਾਹ ਕਰਕੇ ਨਜਾਇਜ਼ ਕੰਮ ਕਰਦੇ ਨੇ। ਕੋਈ ਪੁੱਠਾ ਕੰਮ ਹੀ ਕਰਨਾ ਤੇ ਆਪਸ 'ਚ ਮਤਲਬ ਮਿਲ ਗਿਲ ਕੇ ਨਾ, ਤੇ ਅਗਲੇ ਨੂੰ ਵੀ ਉਹਦੇ ਵਿੱਚ ਸੀਰੀ ਬਣਾ ਕੇ, ਅਗਲੇ ਨੂੰ ਵੀ ਭਾਈਵਾਲ ਬਣਾ ਕੇ, ਤੇ ਉਹ ਜਿਹੜਾ ਵੀ ਕੰਮ ਕਰਨਾ ਨਾ ਉਹਨਾਂ ਆਪੋ ਵਿੱਚ ਹੀ ਕਰਨਾ, ਤੇ ਦੂਜੇ ਨੂੰ ਉਹਦੀ ਖਬਰ ਵੀ ਨਹੀਂ ਹੋਣ ਦਿੰਦੇ। ਵਾਹ। ਲਓ ਜੀ, ਬਾਜਵਾ ਸਾਹਿਬ ਨੇ
ਜੱਟਾਂ ਤੇ ਗੱਲ ਆਈ ਹੈ ਤੇ ਨੇੜਿਓਂ ਹੀ ਮੁਕਾਈ ਏ। ਗੱਲ ਬੜੀ ਸੋਹਣੀ ਹੈ। ਵੇਖੋ ਜੀ, ਬਾਜਵਾ ਸਾਹਿਬ ਨੇ ਫਰਮਾਇਆ ਵੀ ਜੱਟ ਜੱਟਾਂ ਦੇ ਸਾਲੇ ਤੋਂ ਮੁਰਾਦ ਇਹ ਵੇ ਕਿ ਜੱਟ ਚੂੰਕਿ ਆਪਸ ਦੇ ਵਿੱਚ ਹੀ ਰਿਸ਼ਤੇ ਕਰਦੇ ਨੇ ਨਾ ਜੀ, ਤੇ ਫਿਰ ਉਹ ਆਪਸ ਵਿੱਚ ਹੀ ਸਾਲੇ ਭਣੂਜੇ ਬਣ ਜਾਂਦੇ ਨੇ। ਇਸੇ ਤਰ੍ਹਾਂ ਹੀ ਬਾਕੀ ਜ਼ਿਆਦਾ ਬਰਾਦਰੀਆਂ ਵੀ ਅੱਜ ਤੱਕ ਸਾਡੇ ਇਸ ਧਰਤੀ ਦੇ ਉੱਤੇ ਇਹ ਹੀ ਹੈ ਵੀ ਜ਼ਿਆਦਾਤਰ ਲੋਕ ਬਰਾਦਰੀ ਦੇ ਵਿੱਚ ਹੀ ਵਿਆਹ ਕਰਦੇ ਨੇ। ਪਹਿਲੀ ਤਰਜੀਹ ਤੇ ਹਰ ਇੱਕ ਦੀ ਇਹ ਹੀ ਹੁੰਦੀ ਹੈ ਵੀ ਸਾਡੀ ਬਰਾਦਰੀ ਦੇ ਵਿੱਚ ਹੀ ਸਾਨੂੰ ਕੋਈ ਨੇਕ ਧੀ, ਅੱਛੀ ਕਾਬਲ ਬੱਚੀ ਮਿਲ ਜਾਏ, ਇਸੇ ਤਰ੍ਹਾਂ ਕੋਈ ਬੱਚਾ ਅੱਛਾ ਮਿਲ ਜਾਏ, ਤੇ ਤਰਜੀਹ ਦਿੱਤੀ ਜਾਂਦੀ ਹੈ ਆਪਣੀ ਬਰਾਦਰੀ ਨੂੰ। ਤੇ ਫਿਰ ਉਹ ਜਿਸ ਵੇਲੇ ਰਿਸ਼ਤੇਦਾਰੀਆਂ ਬਣ ਜਾਂਦੀਆਂ ਨੇ, ਵੇਖੋ ਨਾ, ਸਾਲੇ ਭਣੂਜੇ ਦਾ ਇੱਕ ਅਜਿਹਾ ਸਾਕ ਹੁੰਦਾ ਹੈ ਕਿ ਇਹ ਅਟੂਟ ਰਿਸ਼ਤਾ ਹੈ। ਸਾਲਾ ਤੇ ਭਣੂਜਾ ਬੜਾ ਅਟੂਟ ਔਰ ਬੜਾ ਮਜ਼ਬੂਤ ਰਿਸ਼ਤਾ ਹੈ। ਕਾਲਮ ਕਾਲੇ ਤੋਂ ਮੁਰਾਦ ਇਹ ਹੁੰਦਾ ਹੈ ਵੀ ਜੋ ਫਿਰ ਕੋਈ ਕਾਲੇ ਘੋਲਣੇ ਹੁੰਦੇ ਨੇ ਜਾਂ ਕੋਈ ਚੰਗਾ ਮੰਦਾ ਕੰਮ ਜਿਹੜਾ ਵੀ ਕਰਨਾ ਹੁੰਦਾ ਹੈ, ਉਹ ਫਿਰ ਆਪਸ 'ਚ ਰਲ ਕੇ ਇੱਕ ਦੂਜੇ ਦੇ ਨਾਲ ਸਾਂਝ ਪਾ ਕੇ ਕਰਦੇ ਨੇ, ਇੱਕ ਦੂਜੇ ਦੀ ਬੁਰਾਈ ਨੂੰ ਲੁਕਾ ਵੀ ਲੈਂਦੇ ਨੇ, ਤੇ ਇੱਕ ਦੂਜੇ ਨੂੰ ਸਟਰੈਂਥ ਵੀ ਦਿੰਦੇ ਨੇ ਨਾ। ਕੋਈ ਕੰਮ ਜੂ ਜਿਹਾ ਕਰਨਾ ਤੇ ਉਹਦੇ ਵਿੱਚ ਸਾਲਿਆਂ ਆ ਕੇ ਭਣੂਜੇ ਦਾ ਸਾਥ ਹੀ ਦੇਣਾ। ਇਸੇ ਤਰ੍ਹਾਂ ਭਣੂਜੇ ਜਿਹੜੇ ਨੇ ਉਹ ਵੀ ਵੇਖਦੇ ਨੇ ਵੀ ਮੇਰਾ ਸਾਲਾ ਹੈ, ਉਹ ਵੀ ਉਹਦਾ ਸਾਥ ਦਿੰਦੇ ਨੇ। ਅਖਾਣ ਵਿੱਚੋਂ ਜਿਹੜੀ ਸਮੈਲ ਆ ਰਹੀ ਹੈ ਨਾ ਵੀ ਜੱਟ ਜੱਟਾਂ ਦੇ ਸਾਲੇ ਤੇ ਕਰਦੇ ਘਾਲਮ ਘਾਲੇ, ਇੱਥੋਂ ਤੇ ਇੰਝ ਲੱਗਦਾ ਵੀ ਜਿਵੇਂ ਬੁਰੇ ਕੰਮ ਜਿਹੜੇ ਨੇ ਨਾ, ਬੁਰਾਈਆਂ ਵਾਲੇ, ਉਹ ਰਲ ਮਿਲ ਕੇ ਕਰਦੇ ਨੇ, ਇੱਕ ਦੂਜੇ ਦੇ ਕੰਮਾਂ ਦੇ ਪਰਦਾ ਪਾ ਲੈਂਦੇ ਨੇ। ਇਹ ਉਹ ਪਿਆਰਿਓ, ਗੱਲ ਇਹ ਵੇ ਕਿ ਰਿਸ਼ਤੇਦਾਰ ਇੱਕ ਦੂਜੇ ਦੇ ਵਾਸਤੇ ਤਕਵੀਅਤ ਦਾ ਬਾਇਸ ਹੁੰਦੇ ਨੇ, ਸਟਰੈਂਥ ਦਾ ਸਬੱਬ ਹੁੰਦੇ ਨੇ। ਰਿਸ਼ਤੇਦਾਰੀਆਂ ਪੂਰੀਆਂ ਨਿਭਾਉਣੀਆਂ ਚਾਹੀਦੀਆਂ ਨੇ। ਭਲੇ ਮਾਨਸ ਅਸੀਲ ਲੋਕ ਜਿਹੜੇ ਨੇ ਉਹ ਆਪਣੇ ਭੈਣਾਂ ਭਰਾਵਾਂ, ਸਾਕਾਂ, ਰਿਸ਼ਤੇਦਾਰਾਂ ਦਾ ਪੂਰਾ ਸਾਥ ਦਿੰਦੇ ਨੇ। ਸਿਰਫ ਇੰਨੀ ਗੱਲ ਹੈ ਵੀ ਬੁਰਾਈਆਂ 'ਚ ਨਹੀਂ ਦੇਣਾ ਚਾਹੀਦਾ, ਚੰਗੇ ਕੰਮਾਂ 'ਚ ਤਾਂ ਦੇਣਾ ਚਾਹੀਦਾ। ਦੇਖੋ ਨਾ, ਇੱਕ ਤੁਹਾਡਾ ਆਪਣਾ ਰਿਸ਼ਤੇਦਾਰ ਹੈ, ਕੋਈ ਉਹਦੇ ਤੇ ਮਸਲਾ ਬਣਿਆ ਜਾਂ ਉਹਦੇ ਤੇ ਕੋਈ ਗਰੀਬੀ ਆ ਗਈ ਹੈ ਜਾਂ ਉਹਦੇ ਤੇ ਕੋਈ ਕੇਸ ਪੈ ਗਿਆ ਜਾਂ ਕੋਈ ਮਸਲਾ ਬਣਿਆ ਔਰ ਜਾਇਜ਼ ਹੈ, ਉਹਦੇ 'ਚ ਉਹ ਮਜਬੂਰ ਹੈ, ਉਹ ਮਜ਼ਲੂਮ ਹੈ, ਤੇ ਤੁਸੀਂ ਉਹਦਾ ਸਾਥ ਨਾ ਦਿਓ ਤੇ ਫਿਰ ਰਿਸ਼ਤੇਦਾਰੀ ਕਾਹਦੇ ਵਾਸਤੇ ਕੀਤੀ ਸੀ? ਫਿਰ ਐਸੇ ਰਿਸ਼ਤੇਦਾਰ ਦੀ ਕੀ ਜ਼ਰੂਰਤ ਹੈ? ਉਹਨੂੰ ਤੇ ਰਿਸ਼ਤੇਦਾਰ ਵੀ ਨਹੀਂ ਆਖਣਾ ਚਾਹੀਦਾ ਨਾ ਜੀ। ਸਾਥ ਜ਼ਰੂਰ ਦੇਣਾ ਚਾਹੀਦਾ, ਲੇਕਿਨ ਬੁਰਾਈਆਂ 'ਚ ਤਾਂ ਨਹੀਂ ਦੇਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਅਸੀਂ ਭਾਵੇਂ ਆਪਣੇ ਸਕੇ ਭਰਾ ਨੂੰ ਉਹਦੇ ਕਿਸੇ ਬੁਰੇ ਕੰਮ ਦੇ ਵਿੱਚ ਹੱਥ ਪਵਾ ਦਿਆਂਗੇ ਨਾ। ਮਸਲਨ ਮੇਰੇ ਸਕੇ ਭਰਾ ਨੇ ਕਿਸੇ ਦੀ ਜਗ੍ਹਾ ਤੇ ਕਬਜ਼ਾ ਕਰ ਲਿਆ, ਮੈਂ ਬਾਅਸਰ ਬੰਦਾ, ਮੈਂ ਉਹਦਾ ਸਾਥ ਦੇ ਦਿਆਂਗਾ। ਪਿਆਰਿਓ, ਦੁਨੀਆ ਦੇ ਵਿੱਚ ਤੇ ਚਲੋ ਉਹਨੇ ਕਬਜ਼ਾ ਕਰ ਲਿਆ ਕਿਸੇ ਗਰੀਬ ਦੀ, ਕਿਸੇ ਰੰਡੀ ਦੀ ਥਾਂ ਤੇ, ਕਿਆਮਤ ਨੂੰ ਫਿਰ ਮੈਂ ਜਾ ਕੇ ਜਵਾਬ ਦੇਣਾ। ਤੇ ਜਿੱਥੇ ਕਿਆਮਤ ਵਾਲਾ ਦਿਹਾੜੇ, ਜਿੱਥੇ ਸਕੇ ਪੁੱਤਰ ਨੇ ਪਿਓ ਨੂੰ ਨਹੀਂ ਛਡਾਣਾ, ਜਿੱਥੇ ਸਕੇ ਭਰਾ ਨੇ ਭਰਾ ਨੂੰ ਨਹੀਂ ਛਡਾਣਾ, ਉਹਨੂੰ ਵੀ ਜ਼ਹਿਨ 'ਚ ਰੱਖਣਾ ਚਾਹੀਦਾ ਨਾ ਵੀ ਦੁਨੀਆ 'ਚ ਅਸੀਂ ਭਰਾ ਦਾ ਸਿਰਫ ਦਿਲ ਜਿੱਤਣ ਲਈ ਇੱਕ ਬੁਰੇ ਕੰਮ 'ਚ ਉਹਦਾ ਕਿਉਂ ਸਾਥ ਦੇ ਦਈਏ। ਬਾਕੀ ਰਿਸ਼ਤੇਦਾਰੀਆਂ ਨਿਭਾਉਣੀਆਂ ਵੀ ਚਾਹੀਦੀਆਂ ਨੇ, ਤੇ ਚੰਗੇ ਕੰਮਾਂ ਦੇ ਵਿੱਚ ਔਖੇ ਵੇਲੇ ਆਪਣੇ ਭੈਣਾਂ ਭਰਾਵਾਂ ਦੇ ਕੰਮ ਵੀ ਆਉਣਾ ਚਾਹੀਦਾ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬਿਨ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ